बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आलि मुहम्मद व बारिक वसल्लम वसल्लम। लखां करोड़ां दरूद थोड़े कमली वाले आका हज़रत मुहम्मद अरबी सल्लल्लाहु अलैहि वसल्लम थे, आप दी आल ते आप दे सहाबा थे। मेरा जी डॉक्टर गज़नफ़र बुखारी है, पंजाब पाकिस्तान तो तुसीं देख रहे हो PhD पंजाबी स्टूडियो का प्रोग्राम डॉक्टर गज़नफ़र दे पुराने अज जिहड़े साडे पुराने बने ने बहुत खूबसूरत पंजाबी ने, बहुत खूबसूरत पंजाबी गायक ने ते बहुत ही खूबसूरत इंसान भी ने। ਇਹ ਵੀ ਚੱਠਾ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਬਹੁਤ ਸ਼ੁਕਰੀਆ ਤੁਹਾਨੂੰ ਸਾਡੇ ਲਈ ਟਾਈਮ ਕੱਢਿਆ। ਜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਕੀਤਾ ਜੀ। ਇਹ ਸਾਡੇ ਲਈ ਜੀ ਬੜੀ ਭਾਗਾਂ ਵਾਲੀ ਗੱਲ ਹੈ ਕਿ ਤੁਹਾਡੇ ਵਰਗੀ ਹਸਤੀ ਸਾਡੇ ਨਾਲ ਅੱਜ ਮੌਜੂਦ ਨੇ। ਅਸੀਂ ਕੁਝ ਲੇਟ ਹੋ ਗਏ, ਤੁਸੀਂ ਮਹਿਸੂਸ ਕੀਤਾ ਹੋਣਾ। ਮੈਨੂੰ ਪਤਾ ਸੀ ਵੀ ਜਦੋਂ ਤੁਹਾਡਾ ਗੀਤ ਆਇਆ ਤੇ ਅਸੀਂ ਕਿਹਾ ਵੀ ਹੁਣ ਉਹਨਾਂ ਕੋਲੋਂ ਨਹੀਂ ਟਾਈਮ ਮਿਲਣਾ ਸਾਨੂੰ, ਅਸੀਂ 5-6 ਮਹੀਨੇ ਠਹਿਰ ਕੇ ਕੰਮ ਕਰਾਂਗੇ ਤੇ ਉਦੋਂ ਤਸੱਲੀ ਨਾਲ ਫਿਰ ਗੱਲ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ। ਚਲੋ ਕੋਈ ਅੱਛਾ, ਦੇਰ ਆਏ ਤੇ ਦਰੁਸਤ ਆਏ ਫਾਰਸੀ ਦਾ ਇੱਕ ਹੈ ਜੀ। ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਟਾਈਮ ਕੱਢਿਆ। ਅੱਛਾ ਚੱਠਾ ਸਾਹਿਬ, ਪ੍ਰੋਗਰਾਮ ਵੱਲ ਵਧਦੇ ਆ। ਇਹ ਵੀ ਚੱਠਾ ਨੂੰ ਤੁਸੀਂ ਕਿਵੇਂ ਜਾਣਦੇ? ਇਹ ਗਾਇਕ ਨੇ, ਸ਼ਾਇਰ ਨੇ, ਇਹਨਾਂ ਦੇ ਬਾਰੇ ਕੋਈ ਦੱਸੋ ਸਾਨੂੰ। ਇਹ ਵੀ ਚੱਠਾ ਜਿਹੜਾ ਮੈਂ ਯੂਜ਼ ਕੀਤਾ ਸਿੰਗਿੰਗ ਵਾਸਤੇ, ਤੇ ਜ਼ਾਹਿਰ ਤੁਹਾਨੂੰ ਪਤਾ ਕਿ ਲਿਖਦਾ ਵੀ ਖੁਦ ਹੀ, ਤੇ ਇਸ ਵਾਸਤੇ ਬਸ ਆਪਣਾ ਕੰਮ ਵੀ ਚੱਲਦਾ ਸੀ। ਇਹਦਾ ਬਲੱਡ ਆਰਗੇਨਾਈਜੇਸ਼ਨ ਸੀ ਸਾਡੀ ਆਪਣੀ, ਉਹਦੇ 'ਚ ਆਪਣਾ ਇਹ ਵੀ ਜਿਹੜਾ ਉਹ ਨਾਮ ਮਸ਼ਹੂਰ ਸੀ, ਇਹ ਵੀ ਪੋਜ਼ੀਟਿਵ ਸੀ ਬਲੱਡ, ਤੇ ਬਸ ਉਹਦੇ ਨਾਲ ਚੱਲ ਗਿਆ ਵੀ ਇੱਕ ਚੱਠਾ। ਅੱਛਾ, ਇੱਕ ਮੇਰੇ ਜਿਹਨ ਸਵਾਲ ਆ ਰਿਹਾ ਸੀ, ਮੈਂ ਜਦੋਂ ਵੀ ਕੁਛ ਆਰਟਿਸਟ ਦੇਖਣਾ ਵਾ, ਉਹਨਾਂ ਦੇ ਨਾਮ ਅਕਸਰ ਜਦੋਂ ਇੰਡਸਟਰੀ 'ਚ ਆਉਂਦੇ ਨੇ ਉਹ ਬਦਲ ਲੈਂਦੇ ਨੇ। ਤੁਸੀਂ ਵੀ ਇਸ ਰਵਾਇਤ ਨੂੰ ਜਾਰੀ ਰੱਖਿਆ, ਇਹਦੀ ਕੀ ਵਜ੍ਹਾ ਹੁੰਦੀ ਹੈ ਵੀ ਉਹ ਪਹਿਲਾ ਜਿਹੜਾ ਨਾਮ ਹੁੰਦਾ ਹੈ ਉਹ ਮਤਲਬ ਕੋਈ ਕੀ ਵਜ੍ਹਾ ਹੋ ਸਕਦੀ? ਕੋਈ ਤੁਹਾਡੇ ਜ਼ਿਹਨ 'ਚ ਹੁੰਦੀ ਗੱਲ ਇਸ ਤਰ੍ਹਾਂ? ਨਹੀਂ, ਅਸਲ ਸ਼ਾਰਟ ਇੱਕ ਤੇ ਪਹਿਲੀ ਗੱਲ ਇਹ ਕਿ ਸ਼ਾਰਟ ਹੋ ਜਾਂਦਾ ਥੋੜਾ ਜਿਹਾ। ਹਾਂਜੀ, ਦੂਸਰਾ ਇਹ ਨੇ ਕਿ ਦੂਸਰੀ ਵਜ੍ਹਾ ਕੋਈ ਜਿਹੜੀ ਖਾਸ ਨਹੀਂ ਸੀ, ਬਸ ਉਹ ਜਿਹੜੀ ਤੁਹਾਨੂੰ ਦੱਸੀ ਹੈ ਕਿ ਆਪਣਾ ਬਲੱਡ ਗਰੁੱਪ ਚੱਲਦਾ ਸੀ ਸ਼ੁਰੂ ਤੋਂ ਹੀ, ਨਾਮ ਮਸ਼ਹੂਰ ਸੀ, ਇਹ ਵੀ ਨਾਲ ਹੀ ਮਸ਼ਹੂਰ ਸੀ, ਤੇ ਇਸ ਵਾਸਤੇ ਫਿਰ ਉਹੀ ਜਾਰੀ ਰੱਖਿਆ ਆਪਣਾ। ਸਹੀ, ਬਹੁਤ ਬਹੁਤ ਵਧੀਆ। ਅੱਛਾ, ਕਿਸ ਤਰ੍ਹਾਂ ਤੁਸੀਂ ਤੁਹਾਨੂੰ ਕਿਵੇਂ ਖਿਆਲ ਆਇਆ ਵੀ ਤੁਸੀਂ ਪੰਜਾਬ ਦਾ ਦਰਦ ਮਹਿਸੂਸ ਕੀਤਾ? ਅਸੀਂ ਪੰਜਾਬੀ ਪੜ੍ਹਨ ਲਿਖਣ ਵਾਲੇ, ਅਸੀਂ ਜਿਹੜੇ ਤਾਲਿਬ ਇਲਮ ਪੰਜਾਬੀ ਦੇ, ਮਾਂ ਬੋਲੀ ਦੇ ਨੌਕਰਾਂ, ਅਸੀਂ ਅਕਸਰ ਕਹਿੰਦੇ ਹਾਂ ਕਿ ਜਿਹੜਾ ਨਾ ਜੀ ਉਹ ਨੌਵਾਂ ਤਮਾਸ ਵੱਖਰਾ ਨਹੀਂ ਹੁੰਦਾ, ਪੰਜਾਬ ਹੀ ਲਿੰਦਾ ਚੜ੍ਹਦਾ ਹੋਵੇ। ਤੁਸੀਂ ਨੇ ਅਮਲੀ ਤੌਰ ਤੇ ਇੱਕ ਐਸਾ ਇੱਕ ਗੀਤ ਲਿਖਿਆ, ਤੁਹਾਨੂੰ ਗਾ ਵੀ ਦਿੱਤਾ, ਕਿਵੇਂ ਖਿਆਲ ਆਇਆ ਤੁਹਾਨੂੰ? ਖਿਆਲ ਇਸੇ ਤਰ੍ਹਾਂ ਹੀ ਆਇਆ ਕਿਉਂਕਿ ਮੈਂ 2 ਸਾਲ ਹੋ ਗਏ ਨੇ, 2-2.5 ਸਾਲ ਹੋ ਗਏ ਨੇ ਇਸ ਕੰਮ ਵਿੱਚ ਪ੍ਰੋਫੈਸ਼ਨਲੀ ਕੰਮ ਕਰ ਰਹੇ, ਤੇ ਮੈਂ ਕਿਹਾ ਕਿ ਯਾਰ ਇਨਸਾਨ ਕਦੀ ਐਸਾ ਵਕਤ ਇਨਸਾਨ ਤੇ ਹੁੰਦਾ ਕਿ ਆਪਣੀ ਕਲਮ ਨਾਲ ਜਿਹੜਾ ਆਪਣਾ ਉਹ ਮਨਵਾਉਣਾ ਪੈਂਦਾ ਲੋਹਾ, ਤੇ ਆਪਣੀ ਕਲਮ ਨਾਲ ਇਨਸਾਨ ਬੜਾ ਕੁਝ ਕਰ ਸਕਦਾ। ਉਹ ਕਲਮ ਵਿੱਚ ਬੜੀ ਤਾਕਤ ਹੁੰਦੀ, ਤੇ ਮੈਂ ਕੋਸ਼ਿਸ਼ ਕੀਤੀ ਕਿ ਚਲੋ ਉਹਨਾਂ ਵਾਸਤੇ ਕੁਝ ਲਿਖਿਆ ਜਾਵੇ। ਜਦੋਂ ਮੈਂ ਲਿਖਿਆ ਫਿਰ ਮੈਂ ਕਿਹਾ ਇਹਨੂੰ ਗਾ ਵੀ ਦਿੰਦੇ ਆ, ਉਹ ਬੜਾ ਹਾਂਜੀ ਮਕਬੂਲ ਹੋਇਆ। ਨਾਲੇ ਉਹਦੇ ਨਾਲ ਜਿਹੜਾ ਪੰਜਾਬੀ ਕੌਮ ਨੂੰ ਫਾਇਦਾ ਬੜਾ ਹੋਇਆ, ਸਾਡੇ ਨਿਆਣੇ ਜਿਹੜੇ ਨੇ ਉਹਨਾਂ ਨੇ ਬੜਾ ਫੋਲੋ ਕੀਤਾ ਇਸ ਚੀਜ਼ ਨੂੰ। ਤੁਸੀਂ ਬਹੁਤ ਬੜਾ ਕੰਮ ਕੀਤਾ ਹੈ। ਇਹ ਬੜੀਆਂ ਵੱਡੀਆਂ ਕਿਤਾਬਾਂ ਲਿਖਣ ਵਾਲੇ ਵਿਦਵਾਨ ਵੀ ਨਹੀਂ ਕਰ ਸਕੇ ਜੋ ਤੁਸੀਂ ਨੇ ਚੰਦ ਸਤਰਾਂ ਲਿਖੀਆਂ ਨੇ, ਤੇ ਉਹਦੇ ਵਿੱਚ ਤੁਸੀਂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਹੈ। ਪੰਜਾਬ ਦਾ ਇਤਿਹਾਸ ਬਿਆਨ ਕਰਤਾ ਹੈ, ਪੰਜਾਬੀਆਂ ਦੇ ਦੁੱਖ ਦਰਦ ਤੁਸੀਂ ਦੱਸ ਜਿਹੜੇ ਨੇ ਬਹੁਤ ਸੋਹਣੇ ਢੰਗ ਦੇ ਨਾਲ। ਕਿਆ ਬਾਤ ਹੈ ਜੀ। ਅੱਛਾ, ਨਾ ਮੈਂ ਰਾਜਾ ਨਾ ਮੈਂ ਰਾਜਪੂਤ, ਕਿਵੇਂ ਇਹ ਮਤਲਬ ਬੜੀ ਖੂਬਸੂਰਤ ਲਾਈਨ ਹੈ, ਸਾਨੂੰ ਲੱਗਦੀ ਇਹ ਤੁਹਾਡੇ ਕੋਲ ਸੁਣਾਂਗੇ। ਇਹ ਰਾਜਾ ਰਾਜਪੂਤ ਜਿਹੜਾ ਮਤਲਬ ਸਾਰੀਆਂ ਕੌਮਾਂ ਦਾ ਮੈਂ ਨਾਂ ਲਿਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਾ ਇਸ ਚੀਜ਼ ਨੂੰ ਬੜਾ ਪ੍ਰਮੋਟ ਕੀਤਾ ਜਾਂਦਾ ਕਿ ਮੈਂ ਜੀ ਰਾਜਪੂਤ ਹਾਂ ਤੇ ਮੈਂ ਜੱਟ ਹਾਂ ਜੀ, ਮੈਂ ਗੁੱਜਰ ਹਾਂ, ਤੇ ਆਪਣੀ ਬਰਾਦਰੀ ਨੂੰ ਲੈ ਕੇ, ਲੇਕਿਨ ਆਪਣੇ ਆਪ ਨੂੰ ਪੰਜਾਬੀ ਨੂੰ ਅਸੀਂ ਯਾਨੀ ਪੰਜਾਬੀਅਤ ਜਿਹੜੀ ਸਾਡੀ ਅਸਲ ਕੌਮ, ਅਸੀਂ ਉਹਨੂੰ ਭੁੱਲਦੇ ਜਾ ਰਹੇ। ਤੇ ਇਸ ਵਾਸਤੇ ਮੈਂ ਕੋਸ਼ਿਸ਼ ਕੀਤੀ ਕਿ ਚਲੋ ਇਸ ਬਹਾਨੇ ਜਿਹੜਾ ਥੋੜਾ ਜਿਹਾ ਲੋਕਾਂ ਦਾ ਇਸ ਪਾਸੇ ਖਿਆਲ ਆਵੇ ਕਿ ਸਾਨੂੰ ਆਪਣੀ ਪੰਜਾਬੀਅਤ ਵਾਸਤੇ ਵੀ ਥੋੜਾ ਜਿਹਾ ਸੋਚਣਾ ਚਾਹੀਦਾ, ਆਪਣੀਆਂ ਕੌਮਾਂ ਨੂੰ ਵੀ ਜਿਹੜਾ ਸਪੋਰਟ ਕਰਨਾ। ਹਾਂਜੀ, ਬਹੁਤ ਸੋਹਣਾ ਜੀ, ਬਹੁਤ ਸੋਹਣਾ ਤੁਸੀਂ ਨੇ ਕੀਤਾ ਹੈ। ਅਸੀਂ ਪੰਜਾਬੀ ਧਰਤੀ ਨਾਲ ਜੁੜੇ ਹਾਂ। ਹਾਂਜੀ, ਪੰਜਾਬੀਅਤ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਮਾਂ ਬੋਲੀ ਨਾਲ ਜੁੜਨਾ ਚਾਹੀਦਾ ਹੈ। ਸਾਨੂੰ ਜ਼ਰਾ ਸੁਣਾਓ ਹਾਂ ਜੀ ਆਪਣੇ ਮਖਸੂਸ ਅੰਦਾਜ਼ ਦੇ ਵਿੱਚ। ਨਾ ਮੈਂ ਰਾਜਾ, ਮੈਂ ਤੁਹਾਨੂੰ ਇਹੀ ਸ਼ੇਰ ਸੁਣਾਉਣਾ ਜੀ, ਜਿਹੜਾ ਮੇਰਾ ਵੀ ਫੇਵਰੇਟ ਸੀ ਜੀ। ਨਾ ਮੈਂ ਰਾਜਾ ਰਾਜਪੂਤ, ਨਾ ਮੈਂ ਰਾਈ, ਨਾ ਮੈਂ ਜੱਟ, ਨਾ ਮੈਂ ਗੁੱਜਰ, ਨਾ ਸ਼ਾਹ, ਨਾ ਮੈਂ ਮਲਕ, ਨਾ ਬੱਟ, ਨਾ ਮੈਂ ਮਾਲਵਾ ਦੁਆਬਾ, ਨਾ ਮੈਂ ਮਾਝਾ, ਨਾ ਸਰੈਕੀ, ਨਾ ਮੈਂ ਪੋਠਵਾਰ, ਨਾ ਮੈਂ ਕੋਈ ਡੋਗਰੀ ਦੀ ਵੱਟ। ਮੇਰੀ ਕੌਮ ਆ ਪੰਜਾਬੀ ਤੇ ਪੰਜਾਬ ਤੇ ਅਮਾਨ, ਜਿਉਂਦਾ ਰਵੇ ਜਿੱਥੇ ਜਿੱਥੇ ਵੱਸਦਾ ਕਿਸਾਨ। ਡਟੇ ਰਿਓ ਵੀਰੋ ਲੈ ਕੇ ਹੱਕ ਉੱਠਿਓ, ਲੋੜ ਪਈ ਤਾਂ ਸਾਡੇ ਕੋਲ ਵਾਧੂ ਹੈ ਸਮਾਨ। ਸਿਰ ਦਿੱਤੇ ਜਿੰਨਾ ਕੀਤੇ ਬੱਚੇ ਕੁਰਬਾਨ,
ਉਹ ਵੀ ਸੀਗੇ ਧਰਮ ਤੇ ਜਾਤ ਤੋਂ ਕਿਸਾਨ, ਭਗਤ ਸਰਾਭਾ ਦੁੱਲਾ ਭੱਟੀ ਤੇ ਨਿਜ਼ਾਮ, ਹੋਰਸ ਨਵਾਜ਼ ਖੋਖਰ ਸਾਰੰਗ ਸੁਲਤਾਨ। ਦਿੱਲੀ ਦੀਆਂ ਹੇਠੀ ਉੱਤੇ ਝੰਡਾ ਗੱਡਿਆ, ਸਰਕਾਰ ਦਾ ਤਾਂ ਦੇਖ ਗਿਆ ਮੂੰਹ ਅੱਡਿਆ। 12 ਲੱਖ ਨੇ ਜੋ ਵਕਤ ਸਵਾ ਅਰਬ ਨੂੰ ਪਾਇਆ, ਦੇਖ ਤੀਰ ਜਾਂ ਨਿਸ਼ਾਨੇ ਉੱਤੇ ਸਿੱਧਾ ਲੱਗਿਆ। ਅੱਛਾ, ਤੁਹਾਨੂੰ ਇਸ ਲਾਈਨ ਬਾਰੇ ਜਿਹੜੀ ਮੈਂ ਮੇਰੀ ਓਕਲਾਈਨ ਸੀ ਗਾਣੇ ਦੀ, ਦਿੱਲੀ ਦੀ ਇੱਕ ਉੱਤੇ ਝੰਡਾ ਗੱਡਿਆ, ਇਹ ਗਾਣਾ ਮੇਰਾ ਵਾਇਰਲ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖਿਆ ਕਿ 26 ਜਨਵਰੀ ਨੂੰ ਉਹਨਾਂ ਨੇ ਲਾਲ ਕਿਲੇ ਤੇ ਜਾ ਕੇ ਬਾਕੀ ਝੰਡਾ ਕੱਢਿਆ ਆਪਣਾ, ਤੇ ਹਾਲਾਤ ਕਾਫੀ ਉੱਥੇ ਖਰਾਬ ਹੀ ਹੋ ਗਏ ਸੀ। ਤੇ ਉਹਨਾਂ ਨੇ ਹਾਂਜੀ, ਉਹਨਾਂ ਨੇ ਮੋਦੀ ਸਰਕਾਰ ਨੇ ਕੀ ਕੀਤਾ, ਹੁਣ ਸਾਡਾ ਗਾਣਾ ਵੀ ਉਧਰ ਬੈਨ ਕਰ ਦਿੱਤਾ ਬਾਕੀ ਪੰਜਾਬ। ਹਾਂਜੀ, ਤੇ ਭਈ ਪਤਾ ਨਹੀਂ ਕੀ ਹੋ ਜਾਣਾ ਜੇ ਗਾਣਾ ਲੋਕਾਂ ਸੁਣ ਰਿਹਾ ਤੇ। ਸੋ ਮੈਂ ਸਮਝਦਾ ਕਿ ਇੱਕ ਛੋਟੀ ਸੋਚ, ਸ਼ਾਇਦ ਛੋਟੀ ਸੋਚ ਨਹੀਂ ਜੀ। ਇਹ ਦੇਖੋ ਤੁਸੀਂ ਗੱਲ ਬੜੀ ਪਿਆਰੀ ਕੀਤੀ ਆ, ਇੱਕ ਤੁਹਾਡੇ ਮੂੰਹੋਂ ਨਿਕਲੇ ਸੀ ਲਫ਼ਜ਼, ਉਹ ਪੂਰੇ ਹੋ ਗਏ। ਉਹ ਝੰਡਾ ਕੱਢਦੇ ਅਸੀਂ ਵੇਖੇ ਵੀ, ਤੇ ਬੜੀ ਖੁਸ਼ੀ ਵੀ ਸਾਨੂੰ ਹੋਈ ਕਿ ਵੇਖੋ ਸਾਡੇ ਕਿਸਾਨ ਝੰਡਾ ਕੱਢਦੇ। ਹਾਂਜੀ, ਸਾਡੇ ਕਿਸਾਨ ਪੰਜਾਬੀ ਭਰਾ ਜਿਹੜੇ ਨੇ, ਉਹਨਾਂ ਨੇ ਵੇਖ ਲਓ, ਇਹ ਹਿੰਦੂਆਤਾ ਦੀ ਸੋਚ ਰੱਖਣ ਵਾਲੇ ਜਿਹੜੇ ਲੋਕ ਨੇ ਨਾ ਜੀ, ਇਹ ਮਤਲਬ ਇਹਨਾਂ ਨੇ ਉੱਥੇ ਮਾਹੌਲ ਖਰਾਬ ਕੀਤਾ ਹੋਇਆ ਵੇ। ਜਿੰਨੀਆਂ ਵੀ ਘੱਟ ਗਿਣਤੀਆਂ ਨੇ, ਇਹਨਾਂ ਵਿਚਾਰੇ ਸਿੱਖ ਭਰਾਵਾਂ ਨਾਲ ਵੀ ਜਿੰਨਾ ਜ਼ੁਲਮ ਹੁੰਦਾ ਹੈ ਤੁਹਾਡੇ ਸਾਹਮਣੇ ਹੀ ਹੈ। ਬਹਰਹਾਲ ਬੜੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਵੈਸੇ ਵਾਧੂ ਹੈ ਸਮਾਨ, ਇਹ ਵੀ ਤੁਸੀਂ ਕੋਈ ਇਸ਼ਾਰਾ ਦਿੱਤਾ ਵਿੱਚ ਕੀ ਸਮਾਨ, ਇਹ ਮਤਲਬ ਆਪ ਤੁਸੀਂ ਸਪੋਰਟ ਕਰ ਰਹੇ ਹੋ, ਇਸ ਤਰ੍ਹਾਂ ਸਪੋਰਟ ਕਰਾਂਗੇ। ਹਾਂਜੀ ਹਾਂਜੀ, ਸਪੋਰਟ ਕਰਾਂਗੇ ਪੂਰੀ, ਜਿਵੇਂ ਦੀ ਵੀ ਉਹਨਾਂ ਦੀ ਸਪੋਰਟ ਦੀ ਲੋੜ ਹੋਵੇਗੀ ਅਸੀਂ ਕਰਾਂਗੇ ਇਨਸ਼ਾਅੱਲਾ। ਹੋਣੀ ਵੀ ਚਾਹੀਦੀ ਜੀ। ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਦਿਲ ਧੜਕਦੇ ਨੇ ਜੀ, ਇੱਕ ਦੂਜੇ ਨਾਲ ਪਿਆਰ ਕਰਦੇ ਨੇ। ਇਹ ਤੇ ਸਿਰਫ ਦੇਖੋ ਨਾ ਜੀ, ਸਿਰਫ 20 ਕੀ ਇੱਕ ਲੱਗੀ ਹੈ ਨਾ ਜੀ 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 ਆਪਣੇ ਪੰਜਾਬ ਦੇਸ਼ ਤੇ, ਬਾਕੀ ਹੈ ਤਾਂ ਸਾਰੇ ਇੱਕੋ ਹੀ ਆ। ਹਾਂਜੀ, ਪੰਜਾਬੀ ਸਾਡਾ ਜਦੋਂ ਉਹਨਾਂ ਲੋੜ ਪਈ ਤੇ ਅਸੀਂ ਜ਼ਰੂਰ ਆ ਜਾਈਏ। ਹਾਂਜੀ ਅਸੀਂ ਕੀ ਬਾਤ, ਕੀ ਬਾਤ। ਅੱਛਾ, ਇਸ ਤੋਂ ਗਾਣ ਤੋਂ ਇਲਾਵਾ ਵੀ ਕੀ ਤੁਹਾਡੀਆਂ ਐਕਟੀਵਿਟੀਜ਼ ਨੇ, ਕੀ ਸ਼ੁਗਲ ਨੇ? ਕਿਤਾਬਾਂ ਨਾਲ ਕਿੰਨਾ ਤਅੱਲੁਕ ਹੈ? ਕਿਤਾਬ ਪੜ੍ਹਦੇ ਹੋ ਤੁਸੀਂ? ਮਤਲਬ ਲਿਖਣ ਲਈ ਤਾਂ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ, ਤੁਸੀਂ ਵੀ ਪੜ੍ਹਦੇ ਹੋ? ਮੈਂ ਜ਼ਿਆਦਾਤਰ ਜਿਹੜਾ ਪੰਜਾਬੀਅਤ ਦੇ ਹਵਾਲੇ ਨਾਲ ਜ਼ਿਆਦਾਤਰ ਸ਼ਾਇਰਾਂ ਨੂੰ ਪੜ੍ਹਦਾ, ਤੇ ਆਪਣੇ ਜਿਹੜੇ ਪੰਜਾਬੀ ਸ਼ਾਇਰ ਹੋਏ ਨੇ, ਮੀਆਂ ਵਾਰਿਸ ਸ਼ਾਹ, ਉਸ ਤੋਂ ਬਾਅਦ ਸਾਧੂ ਬੁੱਲੇ ਸ਼ਾਹ ਸਾਹਿਬ ਤੇ ਆਪਣੇ ਸ਼ਾਇਰ ਜਿਹੜੇ ਨੇ ਸਾਡੇ। ਅੱਛਾ, ਇਹ ਵੀ ਚਿੱਠਾ ਜੀ, ਇੱਕ ਹੋਰ ਵੀ ਮੇਰੇ ਮਨ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਜਦੋਂ ਇਹ ਵਾਇਰਲ ਹੋ ਗਿਆ ਤੇ ਕੀ ਰਿਸਪਾਂਸ ਸੀ ਉਧਰੋਂ? ਮਤਲਬ ਬਹੁਤ ਲੋਕਾਂ ਨੇ ਪਸੰਦ ਕੀਤਾ, ਸਾਡੇ ਵਰਗਿਆਂ ਨੇ ਜੋ ਸਾਰੇ ਪੰਜਾਬੀ ਭਰਾਵਾਂ ਪਸੰਦ ਕੀਤਾ, ਤੇ ਕਿੰਨਾ ਦਾ ਰਿਸਪਾਂਸ ਮਿਲਿਆ ਤੁਹਾਨੂੰ ਉੱਥੋਂ? ਉਹ ਬੜੇ ਖੁਸ਼ ਸੀ ਜੀ। ਦੇਖੋ, ਉਹਨਾਂ ਨੂੰ ਕਹਿ ਸਕਦੇ ਹੋ ਕਿ 75 ਸਾਲ ਬਾਅਦ ਜਿਹੜਾ ਉਹ ਇਹਨੂੰ ਕਿਸੇ ਨੇ ਇੰਨਾ ਸਪੋਰਟ ਕੀਤਾ, ਤੇ ਉਹਨਾਂ ਨੂੰ ਬੜੀ ਇਸ ਗੱਲ ਦੀ ਖੁਸ਼ੀ ਸੀ। ਉਹਨਾਂ ਨੇ ਬੜਾ ਸਪੋਰਟ ਕੀਤਾ, ਕਿਉਂਕਿ ਮੈਂ ਵਿੱਚ ਉਹਨਾਂ ਦੇ 84 ਦੀ ਵੀ ਗੱਲ ਕੀਤੀ, ਜਿਵੇਂ ਪਿੰਡਰਾਂ ਵਾਲੇ ਸੰਤ ਪਿੰਡਰਾਂ ਵਾਲੇ ਜਰਨੈਲ ਸਾਹਿਬ ਸਨ, ਉਹਨਾਂ ਦੇ ਬਾਰੇ ਗੱਲ ਕੀਤੀ, ਜਿਹੜਾ ਉਦੋਂ ਜੈਨੋਸਾਈਡ ਹੋਇਆ ਸੀ ਸਿੱਖਾਂ ਦਾ, ਸਾਰੀ ਦੁਨੀਆ ਨੂੰ ਪਤਾ ਉਸ ਬਾਰੇ। ਸੋ ਉਹਨਾਂ ਦੇ ਦੁੱਖ ਵਿੱਚ ਜਦੋਂ ਮੈਂ ਸ਼ਰੀਕ ਹੋਇਆ, ਉਹਨਾਂ ਨੂੰ ਲੱਗਾ ਕਿ ਯਾਰ ਵਾਕਈ ਸਾਡਾ ਪਾਕਿਸਤਾਨ ਵਿੱਚ ਕੋਈ ਯਾਨੀ ਪੰਜਾਬੀ ਭਰਾ ਹੈ ਨੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ। ਬੜਾ ਵਧੀਆ ਉਹਨਾਂ ਦਾ ਜਿਹੜਾ ਉਹ ਪਿਆਰ ਸਾਨੂੰ ਮਿਲਿਆ ਇੱਥੇ। ਤਾਂ ਉਹਨਾਂ ਨੇ ਵੀਡੀਓਜ਼ ਬਣਾ ਕੇ ਭੇਜੀਆਂ ਪੂਰੀ ਦੁਨੀਆ 'ਚ, ਮੈਨੂੰ ਜਿਹੜਾ ਲੋਕਾਂ ਨੇ ਜਿਹੜਾ ਵੀਡੀਓਜ਼ ਭੇਜੀਆਂ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਾ, ਬਹੁਤ ਪਿਆਰ ਦਿੱਤਾ। ਇਹ ਵੀ ਜੱਠਾ ਜੀ, ਇਹ ਹਕੀਕਤ ਗੱਲ ਇਹ ਵੇ ਕਿ ਦੁਨੀਆ ਦੇ ਵਿੱਚ ਫਲਸਤੀਨੀ, ਕਸ਼ਮੀਰ ਤੇ ਸਾਡੇ ਸਿੱਖ ਭਰਾ, ਇਹ ਤਿੰਨੇ ਤਾਂ ਮਜ਼ਲੂਮ ਕੌਮਾਂ ਹਾਂਜੀ, ਜਿਨ੍ਹਾਂ ਦੇ ਜ਼ੁਲਮ ਹੋਏ ਹੈ ਨਾ ਜੀ। ਹੁਣ 84 'ਚ ਕੀ ਕੁਝ ਨਹੀਂ ਵਾਪਰਿਆ, ਇਹਨਾਂ ਬਾਅਦ ਵਿੱਚ ਤੁਸੀਂ ਵੇਖ ਲਓ 92, 93, 94 ਤੱਕ ਕਰੂ ਚੁੱਕ ਕੇ ਮਾਰਦੇ ਰਹੇ ਗਰੀਬਾਂ ਨੂੰ। ਹਾਂਜੀ, ਪਰ ਤੁਸਾਂ ਨੇ ਬਹੁਤ ਸੋਹਣਾ ਨੇ ਤੁਸਾਂ ਨੇ ਇੱਕ ਅਸਾਂ ਨੇ ਪੀੜ ਮਹਿਸੂਸ ਕਰਨੀ ਤੇ ਕਿੰਨੇ ਮਹਿਸੂਸ ਕਰਨੀ ਹੈ। ਹੁਣ ਜਾਖਦੇ ਨੇ ਜੁੱਤੀ ਉਹਨੂੰ ਹੀ ਲੱਗਦੀ ਜਿਹਨੇ ਪੈਰੀ ਪਾਈ ਹੋਵੇ, ਪਰ ਇਹ ਪੰਜਾਬੀ ਕੌਮ ਇਹ ਜਿਹੜੀ ਉਹ ਇੱਕ ਦੂਜੇ ਦੁੱਖ ਦਰਦ ਮਹਿਸੂਸ ਕਰਦੀ ਹੈ। ਹਾਂਜੀ ਬਿਲਕੁਲ, ਇਹ ਬਹੁਤ ਤੁਸਾਂ ਨੇ ਕੀਤਾ। ਅੱਛਾ, ਕੀ ਤੁਹਾਨੂੰ ਕਿਹੜੀ ਲਾਈਨ ਸਭ ਤੋਂ ਚੰਗੀ ਲੱਗਦੀ ਹੈ ਇਹਦੇ ਵਿੱਚੋਂ, ਆਪਣਾ ਜੋ ਤੁਸਾਂ ਲਿਖਿਆ ਗਈ? ਇੱਕ ਤੇ ਮੈਨੂੰ ਲਾਈਨ ਜਿਹੜੀ ਮੈਂ ਤੁਹਾਨੂੰ ਅੱਗੇ ਸੁਣਾਈ ਹੈ ਉਹ ਬੜੀ ਪਸੰਦ। ਦੂਸਰੀ ਲਾਈਨ ਜਿਹੜੀ ਲਾਸਟ ਵਿੱਚ ਮੈਂ ਕੀਤਾ ਸੀ ਕਿ ਇਹ ਧਰਤੀ ਆ ਵਾਰਿਸ ਸ਼ਾਹ ਦੀ, ਇਹ ਜਗੀਰ ਨਹੀਂ ਕਿਸੇ ਰਾਣੀ ਦਾ, ਜਿਹੜਾ ਆ ਕੇ ਸਾਡੇ ਉੱਤੇ ਹੁਕਮ ਚਲਾ। ਹਾਂਜੀ, ਕਿਆ ਬਾਤ। ਇਹ ਸਾਨੂੰ ਥੋੜਾ ਤੁਸੀਂ ਲੈ ਸੁਣਾਓ 93 ਥੋੜਾ ਜਿਹਾ, ਪਲੀਜ਼। ਇਹ ਧਰਤੀ ਆ ਨਾਨਕ ਦੇਵ ਤੇ ਵਾਰਿਸ ਸ਼ਾਹ ਦੀ, ਇਹ ਜਗੀਰ ਨਹੀਂ ਕਿਸੇ ਰਾਣੀ ਖਾਨ ਦੀ, ਜਿਹੜਾ ਆ ਕੇ ਸਾਡੇ ਉੱਤੇ ਹੁਕਮ ਚਲਾਵੇ। ਓ ਇੰਨੀ ਜ਼ੁਰਤ ਨਹੀਂ ਕਿਸੇ ਸ਼ਹਿਨਸ਼ਾਹ ਦੀ। ਕਿਆ
क्या वाकई जी पंजाबी बड़े बहादुर ने, यकीन करो। ਤੇ ਤੁਸੀਂ ਦੇਖ ਲਓ ਰਾਜਾ, ਤੁਸੀਂ ਵੀ ਬਲਕਿ ਫੋਰਸ ਦੀ ਗੱਲ ਕੀਤੀ, ਇਤਿਹਾਸ ਦੇਖ ਲਵੋ ਤੁਸੀਂ, ਹੈ ਜੀ। ਤੇ ਇਹਨਾਂ ਨੇ ਬਹਾਦਰੀ ਨਾਲ ਹਮੇਸ਼ਾ ਮੁਕਾਬਲਾ ਕੀਤਾ, ਇਹਨਾਂ ਨੂੰ ਨਿਵਾ ਨਹੀਂ ਕੁਛ ਸਕਿਆ ਅੱਲਾ ਦੇ ਹੁਕਮ ਨਾਲ, ਹੈ ਜੀ। ਬਹੁਤ ਬੜੀ ਗੱਲ ਹੈ, ਬੜੇ ਬੜੇ ਸੂਫੀ ਇਸੇ ਵਾਸਤੇ ਦੇਖੋ ਜੀ, ਇਸੇ ਵਾਸਤੇ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਨਾ ਕਿ ਸਾਡੇ ਨਿਆਣਿਆਂ ਨੂੰ ਨਹੀਂ ਪਤਾ ਸਾਡੀ ਹਿਸਟਰੀ ਦਾ, ਕਿ ਅਸੀਂ ਕਿੰਨੀ ਬਹਾਦਰ ਕੌਮ ਨਾਲ। ਹੁਣ ਮੈਂ ਦੇਖਦਾ ਕਿ ਗੱਡੀਆਂ ਪਿੱਛੇ ਨਾ, ਇੱਥੇ ਪੰਜਾਬ ਦੇ ਵਿੱਚ ਮੈਂ ਦੇਖਦਾ ਗੱਡੀਆਂ ਪਿੱਛੇ ਚੀ ਗੁਵੇਰਾ ਤੇ ਨੈਲਸਨ ਮੰਡੇਲਾ ਤੇ ਇਹਨਾਂ ਦੀਆਂ ਤਸਵੀਰਾਂ ਲਾ ਕੇ ਫਿਰਦੇ ਜੀ ਸਾਡੇ ਹੀਰੋ ਨੇ। ਆਪਣੇ ਕੌਮੀ ਹੀਰੋਜ਼ ਦਾ ਪਤਾ ਹੀ ਕੋਈ ਨਹੀਂ। ਭਗਤ ਸਿੰਘ, ਸਰਾਭਾ, ਅਬਦੁੱਲਾ ਭੱਟੀ, ਨਿਜ਼ਾਮ ਲੋਹਾਰ, ਇਹ ਸਾਰੇ ਸਾਡੇ ਹੀਰੋ ਨੇ। ਸਾਰੰਗ ਸੁਲਤਾਨ ਕਿਆਨੀ ਸਾਹਿਬ, ਤੇ ਇਹਨਾਂ ਬਾਰੇ ਲੋਕਾਂ ਨੂੰ ਨਹੀਂ ਪਤਾ। ਤੇ ਸੋ ਮੈਂ ਕੋਸ਼ਿਸ਼ ਕੀਤੀ ਕਿ ਚਲੋ ਇਸੇ ਬਹਾਨੇ ਲੋਕਾਂ ਨੂੰ ਥੋੜਾ ਪਤਾ ਲੱਗਣ ਲੱਗ ਜਾਏ। ਬਾਕੀ ਇਹ ਤੇ ਬੜਾ, ਕਿਉਂਕਿ ਛੋਟੇ ਛੋਟੇ ਨਿਆਣੇ, ਮੈਨੂੰ ਬਹੁਤ ਸਾਰੇ ਲੋਕਾਂ ਨੇ ਗੱਲਾਂ ਕੀਤੀਆਂ ਕਿ ਜੀ ਸਾਡੇ ਨਿਆਣੇ ਪੁੱਛਦੇ ਸਾਨੂੰ ਰਣਜੀਤ ਸਿੰਘ ਸਾਹਿਬ ਕੌਣ ਸੀ, ਤੇ ਫਿਰ ਅਸੀਂ ਉਹਨਾਂ ਨੂੰ ਕਿਤਾਬਾਂ ਤੇ ਅੱਜ ਕੱਲ੍ਹ ਹੁਣ ਫਿਰ ਤੁਹਾਨੂੰ ਪਤਾ ਲੋਕ ਪੜ੍ਹਦੇ ਨਹੀਂ, ਤੇ ਫਿਰ ਉਹ ਨੈਟ ਤੋਂ ਸਰਚ ਕਰ ਕਰਕੇ ਕਈਆਂ ਨੇ ਜਿਹੜਾ ਉਹ ਦੇਖਿਆ। ਸੋ ਬੜਾ ਵਧੀਆ ਰਿਜ਼ਲਟ ਇਹਦਾ ਰਿਹਾ। ਨਹੀਂ ਜੀ, ਨਿਆਣਿਆਂ ਨੂੰ ਬਹੁਤ ਮਾਲੂਮਾਤ ਹੈ ਜੀ। ਬਿਲਕੁਲ ਸਾਡੇ ਬੱਚਿਆਂ ਲਈ ਇਹ ਬਹੁਤ ਬੜੀ ਗੱਲ ਹੈ। ਇਹ ਤੁਸੀਂ ਦੇਖਦੇ ਹੋ ਨਾ ਕਿ ਅਸੀਂ, ਸਾਡੇ ਕੋਲ ਤਾਂ ਸਾਡੀ ਮਾਂ ਬੋਲੀ ਖੋਹ ਲਈ ਗਈ ਨਾ ਜੀ। ਹੁਣ ਘਰਾਂ ਵਿੱਚ ਉਰਦੂ ਅਸੀਂ ਬੋਲਦੇ ਹਾਂ, ਹਾਂਜੀ। ਮਤਲਬ ਅਸੀਂ ਆਪਣੀ ਮਾਂ ਨੂੰ ਤਾਂ ਛੱਡ ਦਿੱਤਾ, ਗੈਰ ਦੀ ਲੈਂਗੁਏਜ ਜਿਹੜੀ ਮਾਂ ਸੀ ਉਹਨੂੰ ਅਸੀਂ ਆਪਣੀ ਮਾਂ ਬਣਾ ਕੇ ਕਰ ਰੱਖਿਆ ਹੈ, ਹਾਂਜੀ। ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸਾਡੇ ਹੀਰੋਆਂ ਦਾ, ਸਾਡੇ ਸੂਫੀਆਂ ਦਾ ਨਹੀਂ ਪਤਾ, ਜਿਨ੍ਹਾਂ ਦੇ ਵਿੱਚ ਤੂੰ ਪੰਜਾਬ ਜਿਹੜੀ ਇਹ ਪੰਜਾਂ ਪਾਣੀਆਂ ਦੀ ਜਿਹੜੀ ਪੋਇਮ ਹੈ, ਹਾਂਜੀ, ਜਿਹੜੀ ਐਡੀ ਸਰਸਬਜ਼ ਹੈ ਅੱਜ ਵੀ, ਹਾਂਜੀ। ਸਾਡੀ ਬੋਲੀ ਵੇਖ ਲਓ, ਕਿੰਨੇ ਸ਼ਬਦ ਭੰਡਾਰ ਨੇ ਉਹਦੇ ਕੋਲ, ਹਾਂਜੀ। ਤੇ ਬਹੁਤ ਸੋਹਣਾ ਜੀ ਸਾਨੂੰ ਅੱਜ ਲੱਗ ਰਿਹਾ ਤੁਸੀਂ ਸਾਡੇ ਨਾਲ ਮੌਜੂਦ ਹੋ। ਤੇ ਕਿੱਦਾਂ ਦਾ ਜੀ ਕੋਈ ਤੁਹਾਨੂੰ, ਮਤਲਬ ਜਦੋਂ ਇਹ ਇਸ ਦੀ ਵਾਇਰਲ ਹੋਈ, ਕੀ ਮਤਲਬ ਪਤਾ ਚੱਲਿਆ ਵੀ ਵਾਇਰਲ ਹੋ ਗਈ ਤੇ ਪੂਰੀ ਦੁਨੀਆ ਚਲੀ ਗਈ, ਕੀ ਫੀਲਿੰਗਸ ਹਨ ਉਸ ਵੇਲੇ ਤੁਹਾਡੀ? ਮੈਂ ਬੜਾ ਖੁਸ਼ ਹਾਂ ਜੀ। ਦੇਖੋ ਖੁਸ਼ੀ ਹੁੰਦੀ ਬੜੀ ਜਦੋਂ ਬੰਦੇ ਦਾ ਕੋਈ ਚੀਜ਼, ਉਹਦੀ ਮਿਹਨਤ ਜਿਹੜੀ ਉਹਦੀ ਲੱਗ ਰਹੀ ਹੁੰਦੀ, ਜਦੋਂ ਵਾਇਰਲ ਹੋਇਆ ਤਾਂ ਬੜੀ ਖੁਸ਼ੀ ਸੀ। ਮੈਨੂੰ ਦੋਸਤ ਇੱਕ ਨੇ ਮੈਸੇਜ ਕੀਤਾ, ਕਹਿੰਦਾ ਯਾਰ ਤੇਰਾ ਗਾਣਾ ਵਾਇਰਲ ਹੋ ਗਿਆ। ਅੱਛਾ, ਉਸ ਦਿਨ ਜਿੱਦਣ ਵਾਇਰਲ ਹੋਇਆ ਗਾਣਾ, ਉਦਣ ਮੈਂ ਦਿਨੇ ਦੇਖ ਕੇ ਹਟਿਆ ਸੀ, ਤੇ ਥੋੜੇ ਜਿਹੇ ਵਿਊਜ਼ ਸਨ ਗਾਣੇ ਤੇ ਇਹ ਵੇ ਕਿ ਵਾਲਦ ਸਾਹਿਬ ਮੇਰੇ ਬੜੇ, ਉਹਨਾਂ ਕਿਹਾ ਕਿ ਪੁੱਤਰ ਤੇਰਾ ਗਾਣਾ ਬਹੁਤ ਵਧੀਆ, ਇੰਸ਼ਾਅੱਲਾ ਵਾਇਰਲ ਹੋਏਗਾ। ਮੈਂ ਚਲੋ ਅੱਲਾ ਕਰੇ। ਤੇ ਰਾਤ ਨੂੰ 12 ਵਜੇ ਇੱਕ ਵੀਰ ਦੀ ਕਾਲ ਆ ਗਈ, ਕਹਿੰਦਾ ਯਾਰ ਗਾਣਾ ਤੇਰਾ ਬੜਾ ਵਧੀਆ ਵਾਇਰਲ ਹੋ ਗਿਆ। ਮੈਂ ਕਿਵੇਂ? ਦੇਖੋ ਜਾ ਕੇ YouTube ਤੇ ਦੇਖਿਆ, ਤੇ ਸੁਬਾਹ ਹੋ ਤੇ ਦਿਹਾੜੀ ਹੋ, ਰਾਤੀ ਹੋ, ਤੇ ਫਿਰ ਇਸ ਤਰ੍ਹਾਂ ਕੰਮ ਵੱਧਦਾ ਚੱਲ ਰਿਹਾ ਬਹੁਤ ਸੋਹਣਾ। ਅਸੀਂ ਜੀ ਉਮੀਦ ਰੱਖਦੇ ਹਾਂ ਕਿ ਤੁਸੀਂ ਮਜ਼ੀਦ ਪੰਜਾਬੀਅਤ ਲਈ, ਪੰਜਾਬੀ ਕੌਮ ਲਈ ਤੇ ਪੰਜਾਬ ਪਾਣੀਆਂ ਦੀ ਪੋਇਮ ਲਈ ਲਿਖਦੇ ਰਹੋਗੇ। ਇਸੇ ਤਰ੍ਹਾਂ ਹੀ ਤੁਸੀਂ ਆਪਣਾ ਮਾਣ ਦਿਓਗੇ, ਕਿਉਂ ਜੀ? ਸਾਨੂੰ ਲੋੜ ਹੈ ਤੁਹਾਡੇ ਵਰਗੇ ਪੁੱਤਰਾਂ ਦੀ, ਇਸ ਬੋਲੀ ਨੂੰ ਲੋੜ ਹੈ, ਹਾਂਜੀ। ਅਸੀਂ ਜਿਹੜੇ ਆ ਆਪਣੀ ਮਾਂ ਬੋਲੀ ਨੂੰ ਛੱਡੀ ਬੈਠੇ ਹਾਂ। ਕਿੱਡਾ ਵੱਡਾ ਸ਼ਹਿਰ ਲਾਹੌਰ ਹੈ ਤੁਹਾਡੇ ਸਾਹਮਣੇ, ਇਹ ਕਰੋੜ ਯਤੀਮ ਪੁੱਤਰ ਨੇ, ਹਾਂਜੀ। ਕਿਉਂ ਯਤੀਮ ਮੈਂ ਆਖ ਰਿਹਾ, ਇਸ ਤੋਂ ਆਖ ਰਿਹਾ ਮਾਂ ਬੋਲੀ ਦੇ ਦੌਰ ਨੇ, ਹਾਂਜੀ। ਮਤਲਬ ਸਾਨੂੰ ਆਪਣੀ ਮਾਂ ਬੋਲੀ ਨਾਲ ਜੁੜਨਾ ਚਾਹੀਦਾ, ਆਪਣੀ ਪੰਜਾਬੀ ਨਾਲ ਜੁੜਨਾ ਚਾਹੀਦਾ, ਆਪਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ, ਜਿਹਨੂੰ ਅਸੀਂ ਟੁੱਟ ਰਹੇ ਹਾਂ। ਅਸੀਂ ਬਹੁਤ ਸੋਹਣਾ ਲੱਗ ਰਿਹਾ ਜੀ। ਦੇਖੋ ਜੀ, ਮੈਂ ਇਹ ਗੱਲ ਕਰਦਾ ਕਿ ਸਾਡੀ, ਕਹਿ ਸਕਦੇ ਹੋ ਕਿ ਬਦਬਖਤੀ, ਅਸੀਂ ਆਪਣੀ ਮਾਂ ਨੂੰ ਆਪ ਧੱਕੇ ਮਾਰ ਕੇ ਕੱਢ ਰਹੇ ਹਾਂ, ਤੇ ਹਮੇਸ਼ਾ ਉਸ ਪੁੱਤਰ ਦਾ ਕੱਖ ਵੀ ਨਹੀਂ ਰਹਿੰਦਾ ਜਿਹੜਾ ਆਪਣੀ ਮਾਂ ਨੂੰ ਘਰੋਂ ਕੱਢਦਾ। ਸੋ ਇਸ ਮਾਂ ਨਾਲ ਪਿਆਰ ਜਿਹੜਾ ਜਿਹਨੇ ਨਾ ਕੀਤਾ, ਸਮਝੋ ਕਿ ਉਹਦੇ ਦਿਨ ਫਿਰ ਨਹੀਂ ਵਧੀਆ ਆ ਸਕਦਾ। ਸੋ ਕੋਸ਼ਿਸ਼ ਇਹੀ ਕਰੋ ਕਿ ਆਪਣੀ ਮਾਂ ਨੂੰ ਜਿਹੜਾ ਪਿਆਰ ਕਰੋ। ਪੰਜਾਬੀਅਤ ਸਾਡੀ ਮਾਂ ਬੋਲੀ, ਹਾਂਜੀ। ਬਹੁਤ ਵਧੀਆ ਜੀ ਗੱਲ ਹੈ ਕਿ ਬਿਲਕੁਲ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਸਾਡੇ ਨਾਲ ਅੱਜ ਮੌਜੂਦ ਸਨ ਇਹ ਵੀ ਚਿੱਠਾ ਜੀ, ਅਸੀਂ ਬਹੁਤ ਧੰਨਵਾਦ ਕਰਨੇ ਆ ਜੀ ਤੁਹਾਡਾ ਥੋੜਾ ਜਿਹਾ ਟਾਈਮ ਲਿਆਇਆ ਸਾਂ ਤੁਹਾਡੇ ਕੀਮਤੀ ਵਕਤ ਵਿੱਚੋਂ। ਤੁਹਾਡੇ ਤੋਂ ਜਿਵੇਂ ਅਸੀਂ ਜਾਣਦੇ ਹਾਂ ਤੁਹਾਡੀਆਂ ਮਸਰੂਫੀਅਤਾਂ, ਤੇ ਕੀ ਪੈਗਾਮ ਦੇਣਾ ਚਾਹੋਗੇ ਲਹਿੰਦੇ ਚੜ੍ਹਦੇ ਪੰਜਾਬ ਵਾਸੀਆਂ ਨੂੰ ਪ੍ਰੋਗਰਾਮ ਦੇ ਅਖੀਰ ਵਿੱਚ? ਦੇਖੋ ਜੀ, ਚੜ੍ਹਦੇ ਪੰਜਾਬ ਵਾਲੇ ਜਿਹੜੇ ਸੀ, ਪੰਜਾਬ ਦੇ ਉੱਥੇ ਕਿਸਾਨ ਜਿਹੜੇ ਬੈਠੇ ਨੇ ਅੱਜ ਵੀ 6 ਮਹੀਨੇ ਪਹਿਲੇ ਬੈਠੇ, ਬੜੇ ਡਟ ਕੇ ਬੈਠੇ ਨੇ। ਮੈਂ ਇੱਕ ਉਹਨਾਂ ਨੂੰ ਸਲਾਮ ਪੇਸ਼ ਕਰਦਾ ਕਿ ਉਹਨਾਂ ਨੇ ਗਰਮੀਆਂ ਸਰਦੀਆਂ ਜਿਹੜੀਆਂ ਆਪਣੇ ਸੀਨੇ ਤੇ ਜਿਹੜਾ ਸਾਰੀਆਂ ਉੱਥੇ ਬਹਿ ਕੇ ਉਹਨਾਂ ਨੂੰ ਪਾਇਆ, ਦੁਨੀਆਂ ਨੂੰ ਕਿ ਅਸੀਂ ਕਿਹੜੀ ਕੌਮ। ਇੱਕ ਤੇ ਉਹਨਾਂ ਨੂੰ ਇਹ ਪੈਗਾਮ ਹੈ ਕਿ ਡਟੇ ਰਹੋ, ਇੰਸ਼ਾਅੱਲਾ ਰੱਬ ਤੁਹਾਡੇ ਚੰਗੇ ਦਿਨ ਵੀ ਲਿਆਵੇਗਾ। ਇਸ ਸਰਕਾਰ ਨੂੰ ਪਤਾ ਲੱਗੇਗਾ ਕਿ ਬਾਕੀ ਕਿਸੇ ਜਿਹੜਾ ਉਹ ਕਹਿ ਸਕਦੇ ਕਿ ਮਿਹਨਤ ਜਿਹੜੀ ਉਹ ਕਰਦੇ ਆ, ਸਰਕਾਰ ਜ਼ਰੂਰ ਜਿਹੜਾ ਤੁਹਾਡੇ ਅੱਗੇ ਗੋਡੇ ਟੇਕੇਗੀ। ਦੂਸਰੀ ਗੱਲ, ਮੈਂ ਆਪਣੇ ਜਿਹੜੇ ਲਹਿੰਦੇ ਪੰਜਾਬ ਦੇ ਵੀਰ ਨੇ ਇਹਨਾਂ ਵਾਸਤੇ ਇਹਨਾਂ ਇਹ ਗੱਲ ਕਿ ਆਪਣੀ ਜਿਹੜੀ ਪੰਜਾਬੀਅਤ ਜਿਹਨੂੰ ਅਸੀਂ ਭੁੱਲਦੇ ਜਾ ਰਹੇ। ਦੇਖੋ ਉੱਧਰ ਪੰਜਾਬੀਅਤ ਇਸ ਵਾਸਤੇ ਜ਼ਿਆਦਾ ਪ੍ਰਮੋਟ ਹੁੰਦੀ ਕਿਉਂਕਿ ਉਹਨਾਂ ਦੇ ਵਿੱਚ ਜ਼ਿਆਦਾ, ਕਿਉਂਕਿ ਸਿੱਖ ਨੇ, ਤੇ ਸਿੱਖ ਜਿਹੜੇ ਨੇ ਉਹਨਾਂ ਦੀ ਧਾਰਮਿਕ ਜ਼ੁਬਾਨ ਜਿਹੜੀ ਹੈ, ਮਜ਼ਹਬੀ ਜ਼ੁਬਾਨ, ਉਹ ਪੰਜਾਬੀ। ਸੋ ਉਹਨਾਂ ਦੇ ਪ੍ਰਮੋਟ ਕਰਨੀ। ਲੇਕਿਨ ਸਾਡਾ ਥੋੜਾ ਜਿਹਾ ਇਹ ਆ ਜਾਂਦਾ ਕਿ ਅਸੀਂ ਥੋੜਾ ਜਿਹਾ ਮਜ਼ਹਬ ਨੂੰ ਵਿੱਚ ਲੈ ਆਉਂਦੇ, ਕਿਉਂਕਿ ਇਸ ਕੌਮ ਦੇ ਨਾਲ ਮਜ਼ਹਬ ਨੂੰ ਨਹੀਂ ਜੋੜਨਾ ਚਾਹੀਦਾ ਹੈਗਾ।
ਇਸ ਵਾਸਤੇ ਆਪਣੀ ਪੰਜਾਬੀ ਜਿਹੜੀ ਉਹ ਜ਼ਰੂਰ ਸਿੱਖੋ। ਮੈਂ ਇੱਧਰ ਰਹਿੰਦੇ ਵਾਲਿਆਂ ਨੂੰ ਸਹੀ ਸੁਣਾ, ਬਾਕੀ ਦੇਰ ਨੂੰ ਦੁਆਵਾਂ ਵਿੱਚ ਯਾਦ ਰੱਖੋ ਇਨਸ਼ਾਅੱਲਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਖਾਤਰ ਤੁਸੀਂ ਤਸ਼ਰੀਫ ਲੈ ਕੇ ਸਾਡੇ ਲਈ ਟਾਈਮ ਕੱਢਿਆ, ਅਸੀਂ ਸਾਰੇ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਜੀ। ਡਾਕਟਰ ਗੁਲਜ਼ਰ ਬੁਖਾਰੀ ਧੰਨਵਾਦ। ਪੰਜਾਬ ਪਾਕਿਸਤਾਨ ਤੋਂ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ।